ਸ਼ਰਮਾ ਜੀ, ਕੱਲ੍ਹ ਤੁਸੀਂ ਜਦੋਂ ਆਪਾਂ ਖ਼ਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ, ਤੇ ਤੁਸੀਂ ਕਈ ਮੋਰਚਿਆਂ ਦਾ ਹਵਾਲਾ ਦਿੱਤਾ ਸੀਗਾ ਜਿਹੜੇ ਕਿ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਲੱਗੇ ਸੀ, ਪਰ ਉਹ ਪੁਲਿਸ ਨੇ ਚੁਕਵਾ ਦਿੱਤੇ ਗਏ। ਹੁਣ ਗੱਲ ਸੁਣਨ ਦੇ ਵਿੱਚ ਇਹ ਆ ਰਹੀ ਹੈ ਕਿ ਜਿਹੜਾ ਕੌਮੀ ਇਨਸਾਫ਼ ਮੋਰਚਾ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗਿਆ ਹੋਇਆ, ਉੱਥੇ ਵੀ ਗਿਣਤੀ ਜਿਹੜੀ ਆ ਉਹ ਘਟਣ ਲੱਗ ਪਈ ਹੈ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ ਕਿ ਕੌਮੀ ਇਨਸਾਫ ਮੋਰਚਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ 7 ਜਨਵਰੀ ਤੋਂ ਚੱਲ ਰਿਹਾ, ਮਤਲਬ ਪੌਣੇ 3 ਮਹੀਨੇ ਹੋ ਗਏ ਉਹਨੂੰ, ਹੈ ਨਾ। ਜਨਵਰੀ ਪੂਰਾ, ਫਰਵਰੀ ਪੂਰਾ, 7 ਮਾਰਚ ਤੱਕ, ਹੈ ਨਾ। ਜੀ। ਮਤਲਬ ਜੇ ਆਪਾਂ ਦੇਖੀਏ ਤਾਂ ਫਰਵਰੀ ਮਾਰਚ 2 ਮਹੀਨੇ ਤਾਂ ਉਹ ਪੂਰੇ ਹੀ ਹੋ ਗਏ ਉਹਨਾਂ ਨੂੰ, ਤੇ ਉਹ ਤੋਂ ਬਾਅਦ 30 ਮਹੀਨਾ ਵੀ ਲਗਭਗ ਮੁੱਕਣ ਵਾਲੇ ਸਮਝ, ਪੌਣੇ 3 ਮਹੀਨੇ ਤੋਂ ਉਹ ਮੋਰਚਾ ਚੱਲ ਰਿਹਾ, ਔਰ ਸਾਰੀਆਂ ਧਿਰਾਂ ਉਹਨੂੰ ਸਮਰਥਨ ਦੇਣ ਆ ਰਹੀਆਂ ਸੀ, ਚਾਹੇ ਉਹ ਕਿਸਾਨ ਜਥੇਬੰਦੀਆਂ, ਚਾਹੇ ਸਮਾਜਿਕ ਸੰਗਠਨ ਨੇ, ਚਾਹੇ ਧਾਰਮਿਕ ਸੰਗਠਨ ਨੇ, ਵੱਖ-ਵੱਖ ਨੁਮਾਇੰਦੇ ਆਪ ਮਾਰੇ ਆ ਰਹੇ ਸੀ। ਪਰ ਅੰਮ੍ਰਿਤਪਾਲ ਵਾਲਾ ਜਿਹੜਾ ਐਪੀਸੋਡ ਵਾਪਰਿਆ, ਉਹ ਤੋਂ ਬਾਅਦ ਇੱਥੋਂ ਹੀ ਇਸੇ ਕੌਮੀ ਇਨਸਾਫ ਮੋਰਚੇ ਚੋਂ ਨਿਹੰਗਾਂ ਦਾ ਇੱਕ ਜਥਾ ਉੱਠ ਕੇ ਜਾਂਦਾ ਸੁਹਾਣੇ ਗੁਰਦੁਆਰੇ ਮੂਹਰੇ, ਤੇ ਉੱਥੇ ਹੋਰ ਸੰਗਤ ਇਕੱਠੀ ਹੋਣ ਲੱਗਦੀ ਆ, ਤੇ ਉਹ ਸਾਰਾ ਇਕੱਤਰਤਾ ਉਧਰ ਨੂੰ ਹੁੰਦੀ ਆ, ਤੇ ਉੱਥੇ ਧੱਕਾ ਮੁੱਕੀ 3 ਦਿਨਾਂ ਬਾਅਦ ਪੁਲਿਸ ਜਿਵੇਂ ਖਾਲੀ ਕਰਾਉਂਦੀ ਹੈ 98 ਘੰਟਿਆਂ ਬਾਅਦ, ਉਹਦਾ ਅਸਰ ਹੁਣ ਕੌਮੀ ਇਨਸਾਫ ਮੋਰਚੇ ਤੇ ਨਜ਼ਰ ਆਉਣ ਲੱਗਿਆ। ਇੱਥੇ ਗਿਣਤੀ ਖਾਸੀ ਘਟ ਗਈ ਹੈ ਜੀ। ਜਾਂ ਤਾਂ ਲੰਗਰ ਵਾਲੇ ਪਾਸੇ ਥੋੜੇ ਬਹੁਤ ਲੋਕ ਨਜ਼ਰ ਆਏ, ਜਾਂ ਜਿਹੜਾ ਮੁੱਖ ਪੰਡਾਲ ਹੈ ਉਹਦੇ ਵਿੱਚ ਕੁਝ ਸੰਗਤ ਨਜ਼ਰ ਆਈ, ਪਰ ਜਿਹੜਾ ਪਹਿਲਾਂ ਬਾਹਰਲੀਆਂ ਟੈਂਟਾਂ 'ਚ, ਟਰਾਲੀਆਂ 'ਚ, ਸੜਕ ਦੇ ਆਮਦ ਸੀ ਨਿੱਤ ਦਿਨ ਦੀ, ਜਾਂ ਚੌਂਕ ਜਿਹੜਾ YPS ਚੌਂਕ ਹੈ, ਜਿੱਥੇ ਸਵੇਰੇ ਹੀ ਮੁਸਤੈਦੀ ਦੇ ਨਾਲ ਖੜੇ ਹੋ ਜਾਂਦੇ ਸੀ ਕੌਮੀ ਇਨਸਾਫ ਮੋਰਚੇ ਦੇ ਵਿੱਚ ਸ਼ਾਮਲ ਹੋਣ ਆਏ ਨੌਜਵਾਨ ਜਾਂ ਨੁਮਾਇੰਦੇ ਜਾਂ ਪ੍ਰਬੰਧਕ ਧਿਰਾਂ, ਤੇ ਫਿਰ ਉਹ ਟ੍ਰੈਫਿਕ ਨੂੰ ਵੀ ਕੰਟਰੋਲ ਕਰਦੇ ਸੀ ਕਿ ਭਾਈ ਇੱਧਰੋਂ ਚਲੇ ਜਾਓ, ਇੱਧਰੋਂ ਚਲੇ ਜਾਓ, ਬੜੇ ਅਦਬ ਨਾਲ, ਮਤਲਬ ਇਹ ਵੀ ਨਹੀਂ ਕੋਈ ਉੱਥੇ ਧੱਕਾ ਮੁੱਕੀ ਹੁੰਦੀ ਸੀ ਜਾਂ ਕੋਈ ਗਾਲੀ ਗਲੋਚ। ਸੋ ਉਹ ਸਾਰੀ ਕਾਰਵਾਈ ਸੀ, ਪਰ ਉਹ ਸਾਰਾ ਕੁਝ ਹੁਣ ਉੱਥੇ ਠੰਡਾ ਹੋ ਗਿਆ। YPS ਚੌਂਕ ਖਾਲੀ ਆ, ਠੀਕ ਹੈ ਨਾ, ਤੇ ਉਹ 2 ਸੜਕਾਂ ਦੇ ਵਿੱਚੋਂ ਇੱਕ ਸੜਕ ਲਗਭਗ ਖਾਲੀ ਆ, ਜਿੱਥੇ ਇੱਕ ਦਿਨ ਪੁਲਿਸ ਨਾਲ ਝੜਪ ਹੋਈ ਸੀਗੀ, ਉਹ ਰਾਹ ਖੋਲ ਦਿੱਤਾ ਗਿਆ, ਬੜੈਲ ਜੇਲ੍ਹ ਵਾਲਾ ਰਾਹ ਖੋਲ ਦਿੱਤਾ ਗਿਆ, ਬੈਰੀਗੇਡ ਉਧਰੋਂ ਹਟਾ ਦਿੱਤੇ ਗਏ ਨੇ। ਸੋ ਇਹ ਕਾਫੀ ਅਸਰ ਉੱਥੇ ਨਜ਼ਰ ਆ ਰਿਹਾ। ਬੇਸ਼ੱਕ ਮੋਹਾਲੀ ਦੇ ਵਿੱਚ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ, ਪਰ YPS ਚੌਂਕ ਵਾਲੇ ਖੇਤਰ 'ਚ, ਕੌਮੀ ਇਨਸਾਫ ਮੋਰਚੇ ਵਾਲੇ ਦੇ ਖੇਤਰ 'ਚ ਅਜੇ ਵੀ ਇੰਟਰਨੈਟ ਪੂਰੀ ਤਰ੍ਹਾਂ ਬਹਾਲ ਨਹੀਂ ਹੋਇਆ, ਤੇ ਇੰਟਰਨੈਟ ਵੀ ਨਹੀਂ ਚੱਲ ਰਿਹਾ। ਸੰਗਤ ਦੀ ਰੋਜ਼ ਦੀ ਆਮਦ ਘਟ ਗਈ ਆ, ਤੇ ਜਿਹੜੇ ਉੱਥੇ ਪੱਕੇ ਠਹਿਰਾ ਵਾਲੇ ਸੀ ਉਹਨਾਂ ਚੋਂ ਵੀ ਗਿਣਤੀ ਖਾਸੀ ਘਟੀ ਆ। ਸੋ ਹੁਣ ਇਹ ਸਾਰਾ ਉਸ ਮਾਮਲੇ ਦਾ ਅਸਰ ਹੈ, ਜਾਂ ਇੱਥੇ ਪੁਲਿਸ ਨੇ ਕੋਈ ਮਤਲਬ ਸੰਪਰਕ ਸਾਧਿਆ, ਜਾਂ ਪ੍ਰਬੰਧਕਾਂ ਦੀ ਕਿਸੇ ਰਣਨੀਤੀ ਦੇ ਤਹਿਤ ਹੈ ਕਿ ਅਜੇ ਲਾਂਭੇ ਹੋਣੇ 'ਚ ਸਿਆਣਪ ਹੈ। ਸੋ ਕੀ ਇਹ ਇੱਕ ਅਗਲੇ ਪੜਾਅ ਲਈ ਤਿਆਰੀ ਵਜੋਂ ਸਮਝਿਆ ਜਾਵੇ ਇਸ ਨੂੰ, ਕਿ ਹੁਣ ਅਗਲੀ ਰਣਨੀਤੀ ਦੇ ਤਹਿਤ ਸਾਹਮਣੇ ਆਉਣਾ, ਜਾਂ ਇਹ ਅਚਾਨਕ ਕੋਈ ਖੌਫ ਦਾ ਮਾਹੌਲ, ਅਸਰ ਦਾ ਮਾਹੌਲ, ਡਰ ਦਾ ਮਾਹੌਲ ਚੋਂ ਹੈ। ਸੋ ਇਹ ਸਾਰੇ ਸਵਾਲ ਖੜੇ ਨੇ, ਪਰ ਇੰਨਾ ਜ਼ਰੂਰ ਹੈ ਜੀ ਕਿ ਕੌਮੀ ਇਨਸਾਫ ਮੋਰਚੇ 'ਚ ਗਿਣਤੀ ਖਾਸੀ ਘਟੀ। ਜੀ।